ਪਰ ਡਾਈਟ ਜਿਹੜੀ 35 ਰੁਪਏ ਦੀ ਹੁੰਦੀ ਸੀ ਲੋਕਡਾਊਨ ਤੋਂ ਪਹਿਲਾਂ, ਉਹ ਹੁਣ 45 ਰੁਪਏ ਪਰ ਡਾਈਟ ਕਰ ਦਿੱਤਾ ਗਿਆ ਹੈਗਾ। ਤੇ ਇੱਥੇ ਬਹੁਤ ਹੀ ਗਰੀਬ ਘਰਾਂ ਤੋਂ ਵਿਦਿਆਰਥੀ ਵੀ ਆਉਂਦੇ ਆ। ਕਈ ਵਿਦਿਆਰਥੀ ਇਹੋ ਜਿਹੇ ਵੀ ਆਉਂਦੇ ਆ ਜਿਹੜੇ ਸਿਰਫ ਸਕਾਲਰਸ਼ਿਪ ਦੇ ਸਿਰ 'ਤੇ ਇੱਥੇ ਪੜ੍ਹਦੇ ਆ। ਉਹਨਾਂ ਦੇ ਲਈ ਇਹ ਜਿਹੜਾ ਖਰਚਾ ਗਾ, ਇਹ ਬਹੁਤ ਵੱਡਾ ਖਰਚਾ ਗਾ। ਸਾਜ਼ਿਸ਼ੀ ਤਰੀਕੇ ਨਾਲ ਜਿਹੜਾ ਇਹ ਕਾਰਪੋਰੇਟਾਂ ਦਾ ਫਾਇਦਾ ਕੀਤਾ ਜਾ ਰਿਹਾ ਗਾ, ਉਹਦੇ ਅਸੀਂ ਖਿਲਾਫ ਹਾਂ। ਕਿ ਸਾਡੀ ਮੰਗ ਇਹ ਆ ਵੀ ਜਿੰਨਾ ਟਾਈਮ ਪਹਿਲਾਂ ਵਾਲੀਆਂ ਕੀਮਤਾਂ ਨਹੀਂ ਕੀਤੀਆਂ ਜਾਂਦੀਆਂ, 35 ਰੁਪਏ ਪਰ ਡਾਈਟ ਨਹੀਂ ਕੀਤੀ ਜਾਂਦੀ, ਅਸੀਂ ਇੱਥੋਂ ਉੱਠਾਂਗੇ। ਮਤਲਬ ਜਿਹੜੀ ਸਾਡੇ ਟੈਕਸ ਨਾਲ ਚੱਲ ਰਹੀ ਹੋਵੇ ਜਿਹੜੀ ਯੂਨੀਵਰਸਿਟੀ, ਉੱਥੇ ਪੜ੍ਹਾਈ ਵੀ ਸਬਸਿਡਾਈਜ਼ ਚਾਹੀਦੀ ਆ, ਉੱਥੇ ਹੋਸਟਲ ਵੀ ਸਬਸਿਡਾਈਜ਼ ਚਾਹੀਦੇ ਆ, ਤੇ ਉੱਥੇ ਖਾਣਾ ਵੀ ਸਬਸਿਡਾਈਜ਼ ਚਾਹੀਦਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ। ਮੈਸ ਦੇ ਖਾਣੇ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਵੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਔਰ ਪੂਰੀ ਜਾਣਕਾਰੀ ਲਵਾਂਗੇ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ, ਗੱਲਬਾਤ ਸਿਰੇ ਚੜੀ ਹੈ ਜਾਂ ਨਹੀਂ, ਪਰ ਵਾਰ-ਵਾਰ ਇਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਜਿਹੜੇ ਮੁੱਦੇ ਹੈ, ਕਿਉਂਕਿ ਵਿਦਿਆਰਥੀਆਂ ਦਾ ਅਸਲ ਦੇ ਵਿੱਚ ਜਿਹੜੇ ਵਿਦਿਅਕ ਅਦਾਰੇ ਹੁੰਦੇ, ਉਹਨਾਂ ਦੇ ਵਿੱਚ ਮੁੱਖ ਮਕਸਦ ਜਿਹੜੀ ਆਪਣੀ ਪੜ੍ਹਾਈ ਹੁੰਦੀ ਹੈ ਜਾਂ ਆਪਣੀ ਵਿਦਿਆ ਹੁੰਦੀ ਹੈ, ਉਸ ਨੂੰ ਇੱਕ ਬੜੇ ਲਾਜਵਾਬ ਤਰੀਕੇ ਦੇ ਨਾਲ ਹਾਸਿਲ ਕਰਨਾ। ਪਰ ਜਦੋਂ ਇਸ ਤਰ੍ਹਾਂ ਦੀਆਂ तमाम ਚੁਣੌਤੀਆਂ ਬਣ ਜਾਂਦੀਆਂ ਨਾ, ਤਾਂ ਬਹੁਤ ਵੱਡੇ ਮਸਲੇ ਉਲਝ ਜਾਂਦੇ ਨੇ ਕਿਤੇ ਨਾ ਕਿਤੇ। ਸੱਥ ਜਥੇਬੰਦੀ ਤੋਂ ਸਾਡੇ ਨਾਲ ਹਰਮਨਦੀਪ ਸਿੰਘ ਮੌਜੂਦ, ਬਾਈ ਦੇ ਨਾਲ ਗੱਲਬਾਤ ਕਰ ਲੈਂਦੇ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਅਸਲ ਦੇ ਵਿੱਚ ਮੈਸ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਰੌਲਾ ਆ, ਹੋਰ ਇਹਦੇ ਨਾਲ ਕਿਹੜੇ-ਕਿਹੜੇ ਜੁੜੇ ਹੋਏ ਮਸਲੇ ਨੇ? ਹੁਣ ਜਿਹੜਾ ਅਸੀਂ ਮੇਨ ਮੰਗ ਨੂੰ ਲੈ ਕੇ ਇੱਥੇ ਬੈਠੇ ਆ, ਉਹ ਮੁੱਖ ਮੰਗ ਇਹੀ ਆ ਕਿ ਜਿਹੜਾ ਮੈਸ ਦੀਆਂ ਕੀਮਤਾਂ ਗੀਆਂ, ਪਰ ਡਾਈਟ ਜਿਹੜੀ 35 ਰੁਪਏ ਦੀ ਹੁੰਦੀ ਸੀ ਲੋਕਡਾਊਨ ਤੋਂ ਪਹਿਲਾਂ, ਉਹ ਹੁਣ 45 ਰੁਪਏ ਪਰ ਡਾਈਟ ਕਰ ਦਿੱਤਾ ਗਿਆ ਗਾ। 10 ਰੁਪਏ ਦਾ ਇਜ਼ਾਫਾ ਕੀਤਾ ਗਿਆ, ਪਰ 10 ਰੁਪਏ ਨੂੰ 10 ਰੁਪਏ ਵਾਂਗੂ ਨਾ ਦੇਖੀਏ, ਇਹਨੂੰ 35% 30% ਇਜ਼ਾਫੇ ਵਾਂਗੂ ਦੇਖੀਏ ਵੀ 30% ਇਜ਼ਾਫਾ ਕੀਤਾ ਗਿਆ, ਜੋ ਕਿ ਵਿਦਿਆਰਥੀਆਂ ਦੀ ਜੇਬ 'ਤੇ ਬਹੁਤ ਵੱਡਾ ਬੋਝ ਆ। ਦਿਹਾੜੀ ਦੇ ਵਿੱਚ 3 ਟਾਈਮ ਖਾਣਾ ਹੁੰਦਾ ਗਾ, 30 ਰੁਪਏ ਤੇ ਮਹੀਨੇ ਦਾ 900 ਰੁਪਈਆ 900 ਰੁਪਈਆ ਜਿਹੜਾ ਬਣ ਜਾਂਦਾ ਗਾ, ਉਹ ਵਿਦਿਆਰਥੀ ਦੀ ਜੇਬ 'ਤੇ ਬਹੁਤ ਵੱਡਾ ਬੋਝ ਆ। ਇੱਥੇ ਚੰਗੇ ਘਰਾਂ ਦੇ ਵਿਦਿਆਰਥੀ ਵੀ ਆਉਂਦੇ ਆ, ਤੇ ਇੱਥੇ ਬਹੁਤ ਹੀ ਗਰੀਬ ਘਰਾਂ ਤੋਂ ਵਿਦਿਆਰਥੀ ਵੀ ਆਉਂਦੇ ਆ। ਕਈ ਵਿਦਿਆਰਥੀ ਇਹੋ ਜਿਹੇ ਵੀ ਆਉਂਦੇ ਆ ਜਿਹੜੇ ਸਿਰਫ ਸਕਾਲਰਸ਼ਿਪ ਦੇ ਸਿਰ 'ਤੇ ਇੱਥੇ ਪੜ੍ਹਦੇ ਆ। ਉਹਨਾਂ ਦੇ ਲਈ ਇਹ ਜਿਹੜਾ ਖਰਚਾ ਗਾ, ਇਹ ਬਹੁਤ ਵੱਡਾ ਖਰਚਾ ਗਾ। ਦੂਜੀ ਗੱਲ ਆ ਵੀ ਵਿਦਿਆਰਥੀ ਇੱਥੋਂ ਤੱਕ ਆ ਵੀ ਜਿਹੜੇ ਮਤਲਬ ਇੱਕ ਟਾਈਮ ਦੀ ਰੋਟੀ ਖਾ ਕੇ ਵੀ ਗੁਜ਼ਾਰਾ ਕਰਨਾ ਪੈਂਦਾ ਗਾ। ਜਦੋਂ 35 ਰੁਪਏ ਦੀ ਡਾਈਟ ਹੁੰਦੀ ਸੀ, ਉਸ ਟਾਈਮ ਵੀ ਇੱਕ ਟਾਈਮ ਦੀ ਰੋਟੀ ਖਾ ਕੇ ਉਹ 3 ਟਾਈਮ ਦਾ ਆਪਦਾ ਸਾਰਦੇ ਆ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ, ਜਿੱਥੇ ਸਾਡੇ ਦੇਸ਼ ਦੇ ਵਿੱਚ ਅਮੀਰ ਤੇ ਗਰੀਬ ਦੇ ਵਿੱਚ ਇੰਨਾ ਪਾੜਾ ਗਾ, ਉਹਨਾਂ ਹਾਲਾਤਾਂ ਦੇ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ, ਮਹਿੰਗਾਈ ਦਾ ਬਹਾਨਾ ਬਣਾ ਕੇ, ਸਿਰਫ ਕਾਰਪੋਰੇਟਾਂ ਦੇ ਹਵਾਲੇ ਜਿਹੜੇ ਇਹ ਸਾਡੇ ਅਦਾਰੇ ਕਰਨ ਵਾਸਤੇ, ਇਹ ਜਿਹੜਾ ਮਤਲਬ ਸਾਜ਼ਿਸ਼ੀ ਤਰੀਕੇ ਨਾਲ ਜਿਹੜਾ ਇਹ ਕਾਰਪੋਰੇਟਾਂ ਦਾ ਫਾਇਦਾ ਕੀਤਾ ਜਾ ਰਿਹਾ ਗਾ, ਉਹਦੇ ਅਸੀਂ ਖਿਲਾਫ ਹਾਂ। ਤੇ ਉਹਦੇ ਵਾਸਤੇ ਅਸੀਂ ਇਹ ਪ੍ਰੋਟੈਸਟ ਰੱਖਿਆ ਗਾ ਕਿ ਸਾਡੀ ਮੰਗ ਇਹ ਆ ਵੀ ਜਿੰਨਾ ਟਾਈਮ ਪਹਿਲਾਂ ਵਾਲੀਆਂ ਕੀਮਤਾਂ ਨਹੀਂ ਕੀਤੀਆਂ ਜਾਂਦੀਆਂ, 35 ਰੁਪਏ ਪਰ ਡਾਈਟ ਨਹੀਂ ਕੀਤੀ ਜਾਂਦੀ, ਅਸੀਂ ਇੱਥੋਂ ਉੱਠਾਂਗੇ ਨਹੀਂ। ਹਰਮਨ, ਇੱਕ ਜਾਣਕਾਰੀ ਵਾਸਤੇ ਹੋਰ ਸਵਾਲ ਜਾਣਨਾ ਚਾਹੁੰਦਾ ਹੈ, ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਕਿ ਜਿਹੜੀਆਂ ਜੇ ਮੈਸ ਦੀ ਗੱਲ ਕਰੀਏ, ਜਿਹੜੀ ਮੈਸ ਹੈ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਅੰਡਰ ਆਉਂਦੀ ਹੈ ਜਾਂ ਇਹ ਪ੍ਰਾਈਵੇਟ ਤੌਰ 'ਤੇ ਕੋਈ ਕਿਰਾਇਆ ਵਗੈਰਾ ਲਿਆ ਜਾਂਦਾ ਹੈ? ਜਿਹੜੀ ਯੂਨੀਵਰਸਿਟੀ ਪ੍ਰਸ਼ਾਸਨ ਆ, ਉਹ ਉਸ ਮੈਸ ਦਾ ਠੇਕਾ ਦਿੰਦੀ ਆ, ਠੇਕੇਦਾਰ ਹੁੰਦੇ ਆ। ਪਰ ਇਹ ਇਸੇ ਨੂੰ ਹੀ ਹੁਣ ਸਟੂਡੈਂਟ ਵਰਸਸ ਠੇਕੇਦਾਰ ਬਣਾਇਆ ਜਾ ਰਿਹਾ। ਇਹ ਕਹਿੰਦੇ ਵੀ ਠੇਕੇਦਾਰਾਂ ਨਾਲ ਗੱਲ ਕਰ ਲਓ, ਤੇ ਉਹਨਾਂ ਦੇ ਨਾਲ, ਉਹ ਬਿਜ਼ਨਸਮੈਨ ਆ, ਅਸੀਂ ਉਹਨਾਂ ਨਾਲ ਕਿਉਂ ਗੱਲ ਕਰੀਏ? ਉਹ ਤਾਂ ਕਹਿਣਗੇ ਕਿ ਵੀ ਜਿਹੜਾ ਰੇਟ ਆ ਸਾਨੂੰ ਮਤਲਬ ਨਹੀਂ ਵਰਦੇ ਪੈਂਦਾ, ਉਹਨਾਂ ਨੂੰ ਕਿਉਂ ਘਟਾਉਣਾ, ਕਿਉਂਕਿ ਉਹਨਾਂ ਦੀ ਕਮਾਈ ਹੁੰਦੀ ਆ। ਪਰ ਯੂਨੀਵਰਸਿਟੀ ਨੂੰ ਆ ਜਿਹੜੀਆਂ ਸਬਸਿਡੀਆਂ ਮਿਲਦੀਆਂ ਗੀਆਂ, ਗਰਾਂਟਾਂ ਮਿਲਦੀਆਂ ਗੀਆਂ, ਉਹ ਉਹਨਾਂ ਨੂੰ ਠੇਕੇ ਦਿੰਦੀ ਆ। ਉਹ ਜੇ ਠੇਕੇਦਾਰਾਂ ਨੂੰ ਪੜਦਾ ਨਹੀਂ ਪੈਂਦਾ, ਯੂਨੀਵਰਸਿਟੀ ਕਵੇ ਵੀ ਇੰਨੇ ਰੁਪਏ ਡਾਈਟ ਹੋਊਗੀ, ਜਿਹੜੇ ਠੇਕੇਦਾਰ ਨੂੰ ਪੜਦਾ ਪੈਂਦਾ ਗਾ ਦੂਜਾ ਜਾਵੜੇ, ਤੇ ਉਹ ਇੱਥੇ ਆ ਜੇ, ਕਿਉਂਕਿ ਸਬਸਿਡੀ ਮਿਲਦੀ ਆ। ਸਿਲੰਡਰ 'ਤੇ ਸਬਸਿਡੀ ਮਿਲਦੀ ਆ, ਜੇ ਕੋਈ ਡੀਜ਼ਲ ਵਗੈਰਾ ਗਾ ਬਾਲਣ ਆਉਂਦਾ ਗਾ, ਉਹ 'ਤੇ ਸਬਸਿਡੀ ਮਿਲਦੀ ਆ। ਖਾਦ ਪਦਾਰਥ ਜਿੰਨੇ ਵੀ ਇੱਥੇ ਵਰਤੇ ਜਾਂਦੇ ਆ, ਉਹਨਾਂ 'ਤੇ ਸਬਸਿਡੀ ਮਿਲਦੀ ਆ ਸਰਕਾਰ ਵੱਲੋਂ। ਤੇ ਫਿਰ ਮਹਿੰਗੀ ਜਿਹੜੀ ਰੋਟੀ ਆ, ਫਿਰ ਵਿਦਿਆਰਥੀ ਕਿਉਂ ਖਾਣ? ਇਹ ਜਦੋਂ ਇੰਨੀਆਂ ਸਹੂਲਤਾਂ ਸਰਕਾਰ ਵੱਲੋਂ ਮਿਲ ਰਹੀਆਂ, ਤੇ ਇਹ ਯੂਨੀਵਰਸਿਟੀ ਨੂੰ ਮਿਲ ਰਹੀਆਂ, ਪ੍ਰਸ਼ਾਸਨ ਨੂੰ ਮਿਲ ਰਹੀਆਂ, ਤਾਂ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਵਿਦਿਆਰਥੀਆਂ ਦੇ ਇਹ ਮਸਲੇ ਆ ਜਿਹੜੇ ਉਹ ਜ਼ਿੰਮੇਵਾਰੀ ਨਾਲ ਹੱਲ ਕਰੇ। ਜੀ,
ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਸੀ, ਜਿੰਨੇ ਵੀ ਅਧਿਕਾਰੀ ਉਹਨਾਂ ਦੇ ਨਾਲ ਜਾਂ ਵਾਈਸ ਚਾਂਸਲਰ ਦੇ ਨਾਲ ਤੁਹਾਡੀ ਇੱਕ ਮੀਟਿੰਗ ਰੱਖੀ ਗਈ ਸੀ, ਉਹਦੇ ਵਿੱਚ ਸਿੱਟੇ ਕੀ ਨਿਕਲ ਕੇ ਸਾਹਮਣੇ ਆਏ ਨੇ? ਜਿਹੜੀ ਉਹ ਮੀਟਿੰਗ ਹੋਈ ਸੀ ਇਸ ਤੋਂ ਪਹਿਲਾਂ, ਸ਼ਾਇਦ ਤੁਸੀਂ 24 ਤਰੀਕ ਵਾਲੀ ਮੀਟਿੰਗ ਦੀ ਗੱਲ ਕਰ ਰਹੇ ਹੋ, ਇਸ ਤੋਂ ਪਹਿਲਾਂ 10 ਤਰੀਕ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀ। ਅਸਲ ਦੇ ਵਿੱਚ ਇਹ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਇਹ ਲੋਕਡਾਊਨ ਦੇ ਦੌਰਾਨ ਕੀਤਾ ਗਿਆ ਸੀ। ਉਦੋਂ ਵਿਦਿਆਰਥੀ ਘਰੋਂ ਘਰ ਹੀ ਸੀ, ਇੱਥੇ ਸਿਰਫ ਰਿਸਰਚ ਸਕਾਲਰ ਸੀਗੇ ਜਿਹੜੇ ਉਹ ਯੂਨੀਵਰਸਿਟੀ ਦੇ ਵਿੱਚ ਮੌਜੂਦ ਸੀ। ਉਦੋਂ ਠੇਕੇਦਾਰ ਕਹਿੰਦੇ ਵੀ ਸਾਨੂੰ ਰੋਟੀ ਹੈ ਜਿਹੜੀ ਇੱਥੇ ਬੰਦ ਕਰਨੀ ਪਊਗੀ, ਮੈਸਾਂ ਨਹੀਂ ਚੱਲਣਗੀਆਂ, ਕਿਉਂਕਿ ਵਿਦਿਆਰਥੀ ਬਹੁਤ ਥੋੜ੍ਹੇ ਆ, ਕੋਈ ਮਤਲਬ 70 80 100 ਇੰਨੀ ਕੁ ਗਿਣਤੀ ਸੀ। ਉਦੋਂ ਵਿਦਿਆਰਥੀਆਂ ਨੇ ਆਪਸੀ ਸਹਿਮਤੀ ਜਤਾਈ ਕਿ ਕੋਈ ਚੱਕਰ ਨਹੀਂ, ਜੇ 10 ਰੁਪਏ ਦਾ ਵਾਧਾ ਹੁੰਦਾ ਵੀ ਤੁਸੀਂ ਵਿਦਿਆਰਥੀਆਂ ਨੂੰ ਰੋਟੀ ਤਾਂ ਮਿਲ ਰਹੀ ਆ, ਕੋਈ ਚੱਕਰ ਨਹੀਂ। ਪਰ ਯੂਨੀਵਰਸਿਟੀ ਦਾ ਨੇ ਵਿਸ਼ਵਾਸ ਦਿਵਾਇਆ ਸੀ, ਜਿਸ 'ਤੇ ਵਿਦਿਆਰਥੀਆਂ ਨੇ ਇਹ ਸਹਿਮਤੀ ਪ੍ਰਗਟ ਕੀਤੀ ਸੀ। ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ, ਵਾਅਦਾ ਕੀਤਾ ਸੀ ਕਿ ਜਿਵੇਂ ਹੀ ਵਿਦਿਆਰਥੀ ਵਾਪਸ ਆਉਣਗੇ ਯੂਨੀਵਰਸਿਟੀ ਫੁੱਲ ਫਲੈਜ ਕਪੈਸਿਟੀ ਦੇ ਨਾਲ ਖੁੱਲੂਗੀ ਤਾਂ ਜਿਹੜਾ ਇਹ ਵਾਅਦਾ ਹੈਗਾ ਜਿਹੜਾ ਇਹ ਕੀਮਤਾਂ ਵਿੱਚ ਵਾਧਾ ਵਾਪਸ ਲਿਆ ਜਾਊਗਾ। ਤੇ ਪਰ 1.5 ਮਹੀਨੇ ਤੋਂ ਉੱਪਰ ਹੋ ਗਿਆ, ਯੂਨੀਵਰਸਿਟੀ ਨੇ ਉਹ ਮਤਲਬ ਕੀਮਤਾਂ ਦੀਆਂ ਜਿਹੜੀਆਂ ਉਹ ਵਾਪਸ ਨਹੀਂ ਲੰਘਾਂ ਸੀ, ਜਿਹਦੇ ਕਰਕੇ ਵਿਦਿਆਰਥੀਆਂ ਨੇ ਜਿਹੜਾ ਇਹ ਧਰਨਾ ਰੱਖਿਆ ਸੀਗਾ। ਤੇ ਉਹ ਜਿਹੜੀ ਮੀਟਿੰਗ ਹੋਈ ਸੀ 10 ਤਰੀਕ ਨੂੰ, ਅਸੀਂ ਯਾਦ ਕਰਾਇਆ ਸੀਗਾ ਕਿ ਤੁਸੀਂ ਉਹ ਜਿਹੜਾ ਵਾਅਦਾ ਹੈਗਾ ਉਹ ਯਾਦ ਕਰੋ, ਜਿਹੜਾ ਕੀਮਤਾਂ ਦੇ ਵਿੱਚ ਵਾਧਾ ਹੈਗਾ ਜਿਹੜਾ ਇਹ ਵਾਪਸ ਲਓ। ਪਰ ਉਹਨਾਂ ਨੇ ਇਹ ਜਦੋਂ ਨਹੀਂ ਵਾਪਸ ਲਿਆ ਤਾਂ ਅਸੀਂ 10 ਤਰੀਕ ਦੇ ਮੈਮੋਰੈਂਡਮ ਦੇਣ ਤੋਂ ਬਾਅਦ 25 ਤਰੀਕ ਦਾ ਪ੍ਰੋਟੈਸਟ ਦਾ ਐਲਾਨ ਕੀਤਾ ਸੀ। 24 ਤਰੀਕ ਨੂੰ ਮੀਟਿੰਗ ਹੋਈ, ਇਹਨਾਂ ਨੇ ਮੰਗ ਨਹੀਂ ਮੰਨੀ, ਜਿਸ ਤੋਂ ਬਾਅਦ ਸਾਨੂੰ ਇਹ ਕਦਮ ਉਠਾਉਣਾ ਪਿਆ। ਤੇ ਅੱਜ ਚੌਥਾ ਦਿਨ ਵਿਦਿਆਰਥੀ ਜਥੇਬੰਦੀ ਸਾਥ ਵੱਲੋਂ ਇਹ ਧਰਨੇ ਦਾ ਚੱਲ ਰਿਹਾ ਤੇ ਅਸੀਂ ਵਿਦਿਆਰਥੀ ਹੱਕਾਂ ਲਈ ਹਮੇਸ਼ਾ ਇਸੇ ਤਰ੍ਹਾਂ ਡਟੇ ਰਵਾਂਗੇ। ਕੀ ਨਾਮ ਹੈ ਬਾਈ ਤੁਹਾਡਾ? ਮੇਰਾ ਨਾਮ ਭਾਈ ਗਗਨਦੀਪ ਆ। ਕਿਹੜੀ ਜਥੇਬੰਦੀ ਨਾਲ ਜੁੜੇ? ਐਸਐਫਐਸ ਸਟੂਡੈਂਟ ਫੋਰ ਸੁਸਾਇਟੀ ਦਾ। ਬਾਈ ਕੀ ਲੱਗਦਾ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਯੂਨੀਵਰਸਿਟੀ ਦੇ ਸਾਹਮਣੇ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ, ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦਾ ਕੋਈ ਵਿਜ਼ਨ ਹੈ, ਵਿਜ਼ਨ ਲੈ ਕੇ ਚੱਲੇ ਨੇ, ਤਾਂ ਚੁਣੌਤੀਆਂ ਬਹੁਤ ਵੱਡੀਆਂ ਨੇ ਉਹਨਾਂ ਦੇ ਦਰਪੇਸ਼। ਜੇ ਚੁਣੌਤੀਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਨੇ ਕਿਤੇ ਨਾ ਕਿਤੇ। ਤਾਂ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ, ਕਿਉਂਕਿ ਇੱਕ ਜਿਹੜੀ ਯੂਨੀਵਰਸਿਟੀ ਦਾ ਪ੍ਰਬੰਧਕ ਜਿੰਨਾ ਵੀ ਨਿਜ਼ਾਮ ਢਾਂਚਾ ਬਣਿਆ ਹੋਇਆ, ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਤਰ੍ਹਾਂ ਵਿਦਿਆ ਤੋਂ ਖਦੇੜਨ ਦਾ ਕਾਰਨ ਕੀ ਮੰਨਦੇ ਹੋ? ਬਿਲਕੁਲ ਬਾਈ, ਜਿਵੇਂ ਆਪਾਂ ਯੂਨੀਵਰਸਿਟੀ ਤੁਸੀਂ ਗੱਲ ਕੀਤੀ ਕਿ ਇੱਥੇ ਬੰਦਾ ਸੁਪਨੇ ਲੈ ਕੇ ਆਉਂਦਾ ਨਾ ਕਿ ਇੱਥੇ ਪੜ੍ਹ ਕੇ ਮੈਂ ਕੋਈ ਆਪਦੀ ਜ਼ਿੰਦਗੀ ਸਾਕਾਰ ਕਰ ਪਾਊਂਗਾ। ਮਤਲਬ ਪਹਿਲਾਂ ਵੀ ਆਪਾਂ ਗੱਲ ਕਰਨੀ ਹੋਵੇ, ਯੂਨੀਵਰਸਿਟੀਆਂ ਸਿਰਫ 2% ਵਿਦਿਆਰਥੀ ਪਹੁੰਚਦੇ ਆ, 98% ਵਿਦਿਆਰਥੀ ਤਾਂ ਪਹਿਲਾਂ ਹੀ ਵਿਚਾਰੇ ਇਹ ਯੂਨੀਵਰਸਿਟੀਆਂ ਤੋਂ ਬਾਹਰ ਰਹਿੰਦੇ ਆ। ਮਤਲਬ ਜਿਵੇਂ ਪੜ੍ਹਾਈ ਮਹਿੰਗੀ ਹੋ ਰਹੀ ਆ, ਪੜ੍ਹਾਈ ਦੇ ਨਾਲ ਰਹਿਣ ਦਾ ਖਰਚਾ, ਖਾਣੇ ਦਾ ਖਰਚਾ, ਮਤਲਬ ਲਗਾਤਾਰ ਨਿੱਜੀਕਰਨ ਹੋ ਰਿਹਾ। ਮਤਲਬ ਇੱਕ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਜਿੱਥੇ ਤਾਂ ਆਮ ਬੰਦਾ, ਗਰੀਬ ਬੰਦਾ ਛੱਡੋ, ਮਿਡਲ ਕਲਾਸ ਫੈਮਿਲੀ ਦੇ ਜਵਾਕ ਵੀ ਨਹੀਂ ਪੜ੍ਹ ਸਕਦੇ। ਇੱਕ ਸਰਕਾਰੀ ਯੂਨੀਵਰਸਿਟੀਆਂ ਜਿਨ੍ਹਾਂ ਨੂੰ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਤੇ ਸਰਕਾਰ 'ਚ ਮਤਲਬ ਅਸੀਂ ਟੈਕਸ ਭਰਦੇ ਹਾਂ, ਮਤਲਬ ਉਹ ਅਸੀਂ ਟੈਕਸ ਪਹਿਲਾਂ ਦੇ ਚੁੱਕੇ ਹਾਂ ਸਾਨੂੰ ਪੜ੍ਹਾਉਣ ਦੇ, ਤੇ ਉਸ ਤੋਂ ਬਾਅਦ ਸਾਡੇ ਤੋਂ ਪੈਸੇ ਫੇਰ ਲਏ ਜਾਂਦੇ ਆ। ਮਤਲਬ ਉਹ ਵੀ ਲਗਾਤਾਰ ਫੀਸਾਂ ਵਧਾ ਕੇ ਇੱਕ ਵੱਡਾ ਸੈਕਸ਼ਨ ਹੈ ਜਿਹੜਾ ਸੁਸਾਇਟੀ ਦਾ, ਜਿਹਨੂੰ ਅਸੀਂ ਗਰੀਬ ਤਬਕਾ ਕਹਿ ਦਈਏ, ਲਗਾਤਾਰ ਪੜ੍ਹਾਈ ਤੋਂ ਬਾਹਰ ਹੋ ਰਿਹਾ। ਉਹ ਨਵੀਂ ਸਿੱਖਿਆ ਨੀਤੀ ਹੈ ਜਿਹੜੀ, ਉਹਦੇ 'ਚ ਵੀ ਸਾਨੂੰ ਦਿਖਦਾ, ਉਹਦੇ 'ਚ ਲਗਾਤਾਰ ਨਿੱਜੀਕਰਨ ਆ, ਜਿਹੜਾ ਕੇਂਦਰੀਕਰਨ ਆ, ਉਹਦੇ ਵੱਲ ਨੂੰ ਵਧਿਆ ਜਾ ਰਿਹਾ। ਮਤਲਬ ਉਹਦੇ 'ਚੋਂ ਇਹਨਾਂ ਨੂੰ ਮੁਨਾਫਾ ਦਿਖਦਾ। ਮਤਲਬ ਇੱਕ ਤਾਂ ਹੁੰਦਾ ਕਿ ਅਸੀਂ ਪੜ੍ਹਾ ਕੇ ਸੁਸਾਇਟੀ ਨੂੰ ਅੱਗੇ ਲੈ ਕੇ ਜਾਣਾ, ਹੈ ਨਾ, ਐਜੂਕੇਸ਼ਨ ਨਾਲ ਸੁਸਾਇਟੀ ਨੇ ਅੱਗੇ ਜਾਣਾ ਹੁੰਦਾ। ਪਰ ਇਹਨਾਂ ਨੇ ਐਜੂਕੇਸ਼ਨ ਨੂੰ ਇੱਕ ਵਸਤੂ ਬਣਾ ਕੇ ਉਹਨੂੰ ਵੇਚਣ ਵਾਲਾ ਬਣਾ ਲਿਆ ਨਾ, ਵੇਚਣ ਦੀ ਚੀਜ਼ ਵੀ ਕਿੰਨੀ ਮਹਿੰਗੀ ਵਿਕ ਸਕਦੀ ਆ, ਕਿੰਨਾ ਉਹ 'ਚ ਵੱਧ ਤੋਂ ਵੱਧ ਮੁਨਾਫਾ ਕੱਢਿਆ ਜਾ ਸਕਦਾ। ਤਾਂ ਕਰਕੇ ਇਹ ਜਿਹੜਾ ਇਹੋ ਜਿਹਾ ਪ੍ਰੋਸੀਜਰ ਚਲਾਇਆ ਜਾ ਰਿਹਾ ਸਰਕਾਰਾਂ ਵੱਲੋਂ ਉਹ ਐਜੂਕੇਸ਼ਨ 'ਚ ਮੁਨਾਫੇ ਕੱਢਣ ਦਾ, ਇਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ। ਇੱਕ ਤਾਂ ਯੂਨੀਵਰਸਿਟੀ ਚਲੋ ਅੱਜ ਦੀ ਸਾਡੀ ਮੌਕੇ ਦੀ ਫੌਰੀ ਡਿਮਾਂਡ ਆ, ਇਹਦਾ ਵਿਰੋਧ ਤਾਂ ਅਸੀਂ ਇੱਥੇ ਕਰ ਹੀ ਰਹੇ ਹਾਂ। ਪਰ ਥੋੜ੍ਹਾ ਵੱਡੇ ਸਾਂਚੇ 'ਚ ਵੀ ਜਦੋਂ ਅਸੀਂ ਦੇਖਦੇ ਹਾਂ, ਮਤਲਬ ਐਜੂਕੇਸ਼ਨ ਦਾ ਜਿਹੜਾ ਨਿੱਜੀਕਰਨ ਹੋ ਰਿਹਾ, ਉਹਦੇ 'ਚ ਨਵੀਂ ਸਿੱਖਿਆ ਨੀਤੀ ਜਿਹੜੀ 2020 'ਚ ਆਈ ਆ, ਉਹਦੇ 'ਚ ਉਹ ਇੱਕ ਰੋਲ ਨਿਭਾ ਰਹੀ ਆ। ਮਤਲਬ ਉਹਦਾ ਓਵਰਆਲ ਮੈਨੂੰ ਲੱਗਦਾ ਸਾਰੇ ਦੇਸ਼ 'ਚ ਹੀ ਸਟੂਡੈਂਟ ਮੂਵਮੈਂਟ ਉਹਦੇ ਵਿਰੁੱਧ ਖੜੀ ਹੋਣੀ ਚਾਹੀਦੀ ਆ, ਤਾਂ ਕਰਕੇ ਅਸੀਂ ਐਜੂਕੇਸ਼ਨ ਨੂੰ ਬਚਾ ਸਕੀਏ ਕਿ ਇੱਥੇ ਗਰੀਬ ਘਰਾਂ ਦੇ ਸਟੂਡੈਂਟ, ਆਪਣੇ ਆਮ ਘਰਾਂ ਦੇ ਸਟੂਡੈਂਟ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹ ਸਕਣ। ਬਈ ਕੁਝ ਲੋਕ ਤੇ ਵੀ ਸਵਾਲ ਕਰਦੇ ਕਿ ਪੈਟਰੋਲ ਮਹਿੰਗਾ ਹੋਇਆ, ਡੀਜ਼ਲ ਮਹਿੰਗਾ ਹੋਇਆ, ਬਹੁਤ ਜ਼ਿਆਦਾ ਮਹਿੰਗਾਈ ਹੋਈ ਆ, ਤਾਂ ਜੇ 5-10 ਰੁਪਏ ਜਿਹੜਾ ਖਾਣਾ ਮਹਿੰਗਾ ਹੋ ਗਿਆ ਤਾਂ ਫਿਰ ਇਹਦੇ ਨਾਲ ਕੀ ਫਰਕ ਪਊਗਾ? ਬਈ ਅਸਲ 'ਚ ਇਹ ਆਰਗੂਮੈਂਟ ਆ ਜਿਹੜਾ ਪ੍ਰਾਈਵੇਟ ਯੂਨੀਵਰਸਿਟੀ ਦਾ ਚੱਲ ਸਕਦਾ, ਉਹ ਮੁਨਾਫੇ ਵਾਸਤੇ ਹੁੰਦੀ ਆ। ਪਰ ਸਰਕਾਰੀ ਯੂਨੀਵਰਸਿਟੀ ਆ ਜਿਹੜੀ ਕਹਿੰਦੀ ਹੈ ਵੀ ਅਸੀਂ ਲੋਕਾਂ ਦਾ ਭਲਾ ਕਰਨਾ, ਸਟੂਡੈਂਟ ਵੈਲਫੇਅਰ, ਲੋਕਾਂ ਦੇ ਵੈਲਫੇਅਰ ਲਈ ਕੰਮ ਕਰਦੇ ਹਾਂ, ਮਤਲਬ ਉੱਥੇ ਇਹ ਆਰਗੂਮੈਂਟ ਨਹੀਂ ਚੱਲ ਸਕਦਾ ਨਾ। ਮਤਲਬ ਜਿਹੜੀ ਸਾਡੇ ਟੈਕਸ ਨਾਲ ਚੱਲ ਰਹੀ ਹੋਵੇ ਯੂਨੀਵਰਸਿਟੀ, ਉੱਥੇ ਪੜ੍ਹਾਈ ਵੀ ਸਬਸਿਡਾਈਜ਼ ਚਾਹੀਦੀ ਆ, ਉੱਥੇ ਹੋਸਟਲ ਵੀ ਸਬਸਿਡਾਈਜ਼ ਚਾਹੀਦੇ ਆ, ਤੇ ਉੱਥੇ ਖਾਣਾ ਵੀ ਸਬਸਿਡਾਈਜ਼ ਚਾਹੀਦਾ। ਮਤਲਬ ਮਹਿੰਗਾਈ ਹੋ ਰਹੀ ਠੀਕ ਆ, ਪਰ ਕਰੋਨਾ ਦੇ ਦੌਰ 'ਚ ਜਿੰਨਾ ਸਟੂਡੈਂਟਾਂ ਦਾ ਨੁਕਸਾਨ ਹੋਇਆ, ਮਤਲਬ ਆਰਥਿਕ ਹਾਲਤ ਜਿੰਨੀ ਮਾਪਿਆਂ ਦੀ ਮਾੜੀ ਹੋਈ ਆ, ਫੀਸਾਂ ਭਰਨ ਜੋਗੇ ਰਹੇ ਨਹੀਂ। ਉਹ ਜੇ ਸਮੇਂ ਚਾਹੀਦਾ ਸਰਕਾਰ ਨੂੰ ਇਹ ਆ ਕਿ ਫੀਸਾਂ ਘਟਾਈਆਂ ਜਾਣ, ਸਬਸਿਡੀ ਦਿੱਤੀ ਜਾਵੇ, ਪਰ ਉਹ ਉਲਟਾ ਰਿਹਾ।
ਮਤਲਬ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ, ਜਿਹੜਾ ਉਲਟਾ ਹੋ ਰਿਹਾ ਉਹਦਾ ਵਿਰੋਧ ਕਰਨਾ ਪਊਗਾ, ਨਹੀਂ ਤਾਂ ਚੀਜ਼ਾਂ ਗਲਤ ਦਿਸ਼ਾ ਵੱਲ ਜਾ ਰਹੀਆਂ। ਸੁਹਿਰਦ ਲੋਕ ਕਹਿੰਦੇ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੜਾਉਣਾ ਕਿੱਥੇ ਚਾਹੁੰਦੀ ਹੈ, ਕਿਉਂਕਿ ਅਸੀਂ ਦੇਖਿਆ ਕਰੋਨਾ ਕਾਲ ਚੱਲਦਾ ਸੀ। ਕਰੋਨਾ ਕਾਲ ਤੋਂ ਬਾਅਦ ਦੀ ਗੱਲ ਕਰੀਏ ਤਾਂ ਵੋਟਾਂ ਦਾ ਦਿਨ ਨੇੜੇ ਆਉਂਦੇ ਨੇ, ਤਾਂ ਵੋਟਾਂ ਦਾ ਇਕੱਠ ਵਾਸਤੇ ਲੱਖਾਂ ਦਾ ਇਕੱਠ ਉਹਨਾਂ ਸਕੂਲਾਂ ਦੇ ਵਿੱਚ ਹੋ ਜਾਂਦਾ ਹੈ, ਪਰ ਕਲਾਸ ਦੇ ਵਿੱਚ 10 ਬੱਚੇ ਨਹੀਂ ਬੈਠਣ ਦਿੱਤੇ ਜਾਂਦੇ। ਬਿਲਕੁਲ ਜੀ, ਕਰੋਨਾ 'ਚ ਵੀ ਆਪਾਂ ਗੱਲ ਕਰੀਏ ਤਾਂ ਸਟੂਡੈਂਟਾਂ ਦਾ ਬਹੁਤ ਨੁਕਸਾਨ ਹੋਇਆ। 2 ਸਾਲ ਹੋ ਗਏ ਯੂਨੀਵਰਸਿਟੀ ਬੰਦ ਪਈ ਨੂੰ। ਮਤਲਬ ਅਸੀਂ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਸੀਗੇ, ਯੂਨੀਵਰਸਿਟੀ 'ਚ ਕੋਈ ਵੀ ਇਸ਼ੂ ਆਉਂਦਾ ਉਹ 'ਤੇ ਪ੍ਰੋਟੈਸਟ ਕਰੀਦਾ ਸੀ। ਉਹਦੇ 'ਚ ਚਲੋ ਕੁਛ ਇਸ਼ੂ ਅਸੀਂ ਰਿਜ਼ੋਲਵ ਕਰਾਏ ਵੀ ਆ, ਪਰ ਪ੍ਰੋਟੈਸਟ ਕਰਨਾ ਵੀ ਜਾਂ ਸਟੂਡੈਂਟਾਂ ਦੀ ਤਾਕਤ ਦੇ ਸਿਰ ਤੇ ਆ ਨਾ। ਜਦੋਂ ਇੱਥੇ ਸਟੂਡੈਂਟ ਹੈ ਨਹੀਂ ਸੀਗੇ ਤਾਂ ਉਹ ਪ੍ਰੋਟੈਸਟ ਵੀ ਨਹੀਂ ਉੱਡੇ ਹੋ ਪਾਏ। ਮਤਲਬ ਹੁਣ ਸਟੂਡੈਂਟ ਇੱਥੇ ਆ ਚੁੱਕੇ ਆ। ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਦਾ ਵਹਿਮ ਆ ਕਿ ਹੁਣ ਵੀ ਅਸੀਂ ਕੋਈ ਵੀ ਫੈਸਲਾ ਲਾਗੂ ਕਰਾਂਗੇ ਸਟੂਡੈਂਟਾਂ ਨੂੰ ਮੰਨਣਾ ਪਊਗਾ, ਜਾਂ ਜਿਹੜੇ ਨਵੇਂ ਸਟੂਡੈਂਟ ਆਏ ਆ ਉਹਨਾਂ ਨੂੰ ਪ੍ਰੋਟੈਸਟ ਨਹੀਂ ਕਰਨੇ ਆਉਂਦੇ। ਜੇ ਉਹਨਾਂ ਐਜੂਕੇਸ਼ਨ ਨੂੰ ਲੈ ਕੇ ਸਰਕਾਰ ਦੇ ਨਜ਼ਰੀਏ ਦੀ ਗੱਲ ਕਰੀਏ ਤਾਂ ਸਰਕਾਰ ਕੀ ਚਾਹੁੰਦੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਆ ਜਾਂ ਜਿਹੜੇ ਪੜ੍ਹ ਲਿਖ ਕੇ ਸਾਨੂੰ ਸਵਾਲ ਕਰਨਗੇ, ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇਹਨਾਂ ਨੂੰ ਵਿਦਿਆ ਤੋਂ ਵਾਂਝਿਆ ਰੱਖਿਆ ਜਾਣਾ ਚਾਹੀਦਾ? ਬਿਲਕੁਲ ਬਾਈ, ਇਹ ਗੱਲ ਵੀ ਹੈਗੀ ਆ। ਇੱਕ ਤਾਂ ਮਤਲਬ ਐਜੂਕੇਸ਼ਨ 'ਚੋਂ ਮੁਨਾਫਾ ਕੱਢਣ ਵਾਲੀ ਗੱਲ ਆ, ਦੂਜੀ ਐਜੂਕੇਸ਼ਨ ਤੋਂ ਆਮ ਵਰਗ ਨੂੰ, ਇੱਕ ਵੱਡੇ ਵਰਗ ਨੂੰ ਦੂਰ ਕੀਤਾ ਜਾਵੇ, ਤਾਂ ਕਿ ਮਤਲਬ ਜਿਹੜੀ ਸਾਡੀ ਬੌਧਿਕ ਤਰੱਕੀ ਹੋਣੀ ਆ ਮਤਲਬ ਉਹ ਨਾ ਹੋ ਪਾਏ ਹੈ ਨਾ। ਮਤਲਬ ਆਮ ਲੋਕਾਂ ਨੇ ਜਿਹੜੇ ਇਸ ਸਰਕਾਰ ਤੋਂ ਔਖੇ ਆ, ਉਹਨਾਂ ਨੇ ਸਰਕਾਰ ਨੂੰ ਸਵਾਲ ਕਰਨੇ ਹੁੰਦੇ, ਉਹਨਾਂ ਨੇ ਸਰਕਾਰ ਦਾ ਵਿਰੋਧ ਕਰਨਾ ਹੁੰਦਾ, ਤੇ ਉਹਨਾਂ ਨੂੰ ਐਜੂਕੇਸ਼ਨ ਤੋਂ ਦੂਰ ਰੱਖ ਕੇ ਸਰਕਾਰ ਦੀਆਂ ਇਹ ਚਾਲਾਂ ਵੀ ਹੈਗੀਆਂ ਉਹਦੇ ਪਿੱਛੇ ਹੈ ਨਾ। ਪਰ ਇਹ ਵਹਿਮ ਹੀ ਹੁੰਦੇ ਆ। ਮਤਲਬ ਜਿਹਨਾਂ ਨੇ ਜਾ ਕੇ ਦਿੱਲੀ ਘੇਰੀ ਆ ਉਹ ਸਾਡੇ ਪਿਓ ਦਾਦੇ ਸੀ, ਉਹਨਾਂ ਨੇ ਕੋਈ BM ਨਹੀਂ ਕੀਤੀ। ਔਰ ਜਿੱਦਾਂ ਲੋਕਾਂ ਨੇ ਲੜਨਾ ਹੋਇਆ ਪੜ੍ਹੇ ਬਿਨਾਂ ਵੀ ਲੜ ਲੈਣਗੇ। ਤੇ ਜਿਹੜਾ ਵਹਿਮ ਇਹਨਾਂ ਨੂੰ ਸੀਗਾ ਅਥਾਰਟੀ ਨੂੰ, ਉਹ ਅੱਜ ਆਪਾਂ ਇੱਕ ਵੱਡਾ ਇਕੱਠ ਕਰਕੇ ਅੱਜ ਕੱਢ ਵੀ ਦਿੱਤਾ। ਜੇ ਛੇਤੀ ਨਹੀਂ ਮੰਨਦੇ ਇਦੋਂ ਗਾ ਆਪਾਂ ਹੋਰ ਸਟੈਪ ਵੀ ਲਵਾਂਗੇ। ਹਰਮਨ, ਇੱਕ ਹੋਰ ਤੁਹਾਡੇ ਨਾਲ ਜੁੜਿਆ ਹੋਇਆ ਸਵਾਲ ਆ, ਤਾਂ ਜਦੋਂ ਯੂਨੀਵਰਸਿਟੀ ਦੇ ਨਿਜ਼ਾਮ ਦੇ ਉੱਪਰ ਸਵਾਲ ਦਾਗਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਜ਼ਿਆਦਾਤਰ ਤੁਹਾਡੀ ਜਥੇਬੰਦੀ ਜਾਂ SF ਦੀ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਹੁੰਦੀ ਆ। ਤਾਂ ਇੱਥੇ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਕਿ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਲਗਾਤਾਰ ਉਹ ਵੀ ਸਰਗਰਮ ਰਹਿੰਦੀਆਂ ਨੇ, ਪਰ ਇਸ ਤਰ੍ਹਾਂ ਦਾ ਜਿਹੜੇ ਸਰਗਰਮੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਘੱਟ ਹੁੰਦਾ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਸਾਰੀਆਂ ਜਥੇਬੰਦੀਆਂ ਗੀਆਂ ਜਿਹੜੀਆਂ ਉਹ ਜਿਨ੍ਹਾਂ ਦਾ ਮਾਜਨਾ ਹੁੰਦਾ ਗਾ ਉਹ ਵਿਦਿਆਰਥੀਆਂ ਦੇ ਸੰਘਰਸ਼ ਵਾਸਤੇ ਯੋਗਦਾਨ ਪਾਉਂਦੀਆਂ। ਪਰ ਜਿਹੜੀ ਗੱਲ ਹੈ, ਬਹੁਤੀਆਂ ਇੱਥੇ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਗੀਆਂ ਉਹ ਰਵਾਇਤੀ ਪਾਰਟੀਆਂ ਨਾਲ ਜਾਂ ਪਿੱਛੇ ਉਹਨਾਂ ਦਾ ਕੋਈ ਸਿਆਸੀ ਪਿਛੋਕੜ ਆ ਜਿੱਥੋਂ ਉਹ ਬੈਕ ਕਰਦੀਆਂ। ਉਹ ਜਿਹੜੀਆਂ ਸਿਆਸੀ ਪਾਰਟੀਆਂ ਗੀਆਂ ਤਾਂ ਉਹਨਾਂ ਦੀ ਇਹ ਲਿਮਿਟੇਸ਼ਨ ਹੁੰਦੀ ਆ ਕਿ ਉਹ ਆਪਣੇ ਆਕਾਵਾਂ ਦੇ ਵਿਰੁੱਧ ਬੋਲ ਨਹੀਂ ਸਕਦੇ। ਜਿਵੇਂ ਕਿ ਇੱਥੇ ABVP ਆ, ਉਹ RSS BJP ਨਾਲ ਉਹਨਾਂ ਦਾ ਪਿਛੋਕੜ ਆ। ਸੋਈ ਵਰਗੀਆਂ ਉਹਨਾਂ ਦਾ ਅਕਾਲੀ ਦਲ ਵਰਗਿਆਂ ਨਾਲ ਪਿਛੋਕੜ ਆ। ਕਾਂਗਰਸ ਦੀ NSU ਆਈ ਆ, ਹੁਣ ਆਮ ਆਦਮੀ ਪਾਰਟੀ ਵੀ ਇੱਥੇ CYSS ਲਾਂਚ ਕਰ ਰਹੀ ਆ ਆਪਦੀ। ਤਾਂ ਇਹ ਜਿਹੜੀਆਂ ਪਾਰਟੀਆਂ ਗੀਆਂ ਇਹਨਾਂ ਦੀਆਂ ਲਿਮਿਟੇਸ਼ਨ ਹੁੰਦੀਆਂ, ਇਹ ਮਜਬੂਰੀਆਂ ਹੁੰਦੀਆਂ ਤੇ ਕਿ ਇਹ ਆਪਦੇ ਆਕਾਵਾਂ ਦੇ ਵਿਰੁੱਧ ਨਹੀਂ ਭੁਗਤ ਸਕਦੇ। ਤਾਂ ਪਰ ਸਾਡੀ ਕੋਈ ਮਜਬੂਰੀ ਨਹੀਂ, ਅਸੀਂ ਆਜ਼ਾਦ ਹਾਂ ਤੇ ਅਸੀਂ ਵਿਦਿਆਰਥੀਆਂ ਦੇ ਹੱਕਾਂ ਵਾਸਤੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਆ ਤੇ ਅੱਗੇ ਵੀ ਕਰਦੇ ਹੀ ਰਵਾਂਗੇ। ਬਾਈ, ਅਖੀਰ ਦੇ ਵਿੱਚ ਸਵਾਲ ਹੈ ਕਿ ਜੇ ਮੰਨ ਲਓ ਕੁਝ ਦਿਨ ਹੋਰ ਉਡੀਕ ਕੀਤੀ ਜਾਂਦੀ ਹੈ, ਸੰਘਰਸ਼ ਲੰਬਾ ਚੱਲਦਾ ਹੈ, ਤਾਂ ਇਸ ਤੋਂ ਅਗਲਾ ਪੈਂਤੜਾ ਕੀ ਹੋਏਗਾ? ਕਿਸ ਤਰ੍ਹਾਂ ਆਪਣੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਲੈਣ ਵਾਸਤੇ ਜਿਹੜਾ ਕਿਤੇ ਨਾ ਕਿਤੇ ਮੰਜ਼ਿਲ ਤੱਕ ਪੁੱਜਿਆ ਜਾਊਗਾ? ਅਗਲੇ ਪੈਂਤੜੇ ਸਾਡੇ ਇਹੀ ਆ। ਸਾਡੇ ਨਾਲ ਪਹਿਲਾਂ ਅਸੀਂ 4 ਦਿਨਾਂ ਤੋਂ ਵਿਦਿਆਰਥੀ ਜਥੇਬੰਦੀ ਸਾਥ ਇੱਥੇ ਬੈਠੀ ਸੀ। ਅੱਜ ਸਾਡੇ ਨਾਲ SFS PSU ਲਲਕਾਰ, ਉਹਨਾਂ ਨੇ ਅੱਜ ਪ੍ਰੋਟੈਸਟ ਰੱਖਿਆ ਸੀ। ਕਾਫੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਉਹਨਾਂ ਦੇ ਨਾਲ ਸ਼ਾਮਲ ਹੋਏ, ਉਹਨਾਂ ਨੇ ਜਥੇਬੰਦ ਕੀਤਾ। ਹੁਣ ਉਹ ਵੀ ਸਾਡਾ ਸਾਥ ਦੇਣ ਲਈ ਇੱਥੇ ਦਿਨ ਰਾਤ ਦੇ ਧਰਨੇ ਤੇ ਬੈਠਣ ਨੂੰ ਤਿਆਰ ਨੇ। ਅਸੀਂ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਅਗਲੀ ਯੋਜਨਾਬੰਦੀ ਹੈ ਜਿਹੜੀ ਉਹ ਅਗਲੀ ਰਣਨੀਤੀ ਤਿਆਰ ਕਰਾਂਗੇ। ਦਿਨ ਰਾਤ ਦੇ ਪ੍ਰੋਟੈਸਟ 'ਤੇ ਤਾਂ ਅਸੀਂ ਬੈਠੇ ਹੀ ਹਾਂ ਜਿੰਨਾ ਟਾਈਮ ਸਾਡੀਆਂ ਮੰਗਾਂ ਨੇ। ਜੇ ਫਿਰ ਵੀ ਸਾਨੂੰ ਸੰਘਰਸ਼ ਅਸੀਂ ਤਿੱਖਾ ਕਰਾਂਗੇ, ਲੋੜ ਪਈ ਤਾਂ VC ਦਫ਼ਤਰ VC ਦਾ ਘਰ, ਜਿਹੜੀਆਂ ਜ਼ਿੰਮੇਵਾਰ ਅਥਾਰਟੀਆਂ ਆਈਆਂ DSW, ਇਹਨਾਂ ਦੇ ਘਰ ਵੀ ਘੇਰਾਂਗੇ ਤੇ ਇਹਨਾਂ ਨੂੰ ਘੇਰ ਕੇ ਮਸਲਿਆਂ ਦੇ ਹੱਲ ਕਰਾਵਾਂਗੇ। ਬਿਲਕੁਲ ਜੀ। ਵਿਦਿਆਰਥੀਆਂ ਦੀ ਤਰਾਸਦੀ ਰਹੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਆਪਣੇ ਬਣਦੇ ਹੋਏ ਅਧਿਕਾਰ ਲੈਣ ਵਾਸਤੇ ਲੰਬੇ ਸੰਘਰਸ਼ ਵਿੱਢਣੇ ਪੈਂਦੇ ਨੇ। ਤਾਂ ਕਦੇ ਲਾਇਬ੍ਰੇਰੀ ਖੁਲਵਾਉਣ ਵਾਸਤੇ ਸੰਘਰਸ਼ ਔਰ ਕਦੇ ਹੋਸਟਲਾਂ ਨੂੰ ਲੱਗੇ ਹੋਏ ਤਾਲੇ ਖੁਲਵਾਉਣ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਨਿਜ਼ਾਮ ਦੇ ਵਿਰੁੱਧ ਵਿਦਿਆਰਥੀਆਂ ਦੇ ਵੱਲੋਂ ਸੰਘਰਸ਼ ਕੀਤਾ ਜਾਂਦਾ ਹੈ, ਤਾਂ ਨਿਜ਼ਾਮ ਦੇ ਉੱਪਰ ਕਿਸ ਤਰ੍ਹਾਂ ਦੇ ਪ੍ਰਭਾਵ ਪੈ ਸਕਦੇ ਨੇ, ਇਹ ਭਵਿੱਖ ਤੈਅ ਕਰੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।